ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 511809040415, 51180904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 612080805601, 612080805601। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਅਸੀਂ ਭਾਰਤ ਪੰਜਾਬ ਦੀਆਂ ਖਬਰਾਂ ਦੇ ਪਿੱਛੇ ਕੀ ਚੱਲ ਰਿਹਾ ਹੈ, ਕੀ ਸੱਚਾਈ ਆ, ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਅੱਜ ਦੇ ਬੁਲਟਨ 'ਚ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕੀਤਾ ਆ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੇ, ਜਿਨ੍ਹਾਂ ਦਾ ਫੋਨ ਨੰਬਰ 4082722500, 4082722500। ਇਹਨਾਂ ਦੇ ਕੋਲੋਂ ਤੁਸੀਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਹਨਾਂ ਦੇ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਂਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408722764898 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਖਬਰਾਂ ਦੀ ਜਿਹੜੀ ਜੀ ਸ਼ੁਰੂਆਤ ਕਰਦੇ ਹਾਂ, ਗੱਲਬਾਤ ਸ਼ੁਰੂਆਤ ਕਰਦੇ ਹਾਂ। ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਜਿਹੜੇ ਆ ਖੱਟੜ, ਉਹਨਾਂ ਨੇ ਆਖਿਆ ਆ ਵੀ ਜਿਹੜੀ ਨਵੀਂ ਉੱਥੇ ਬਣੀ ਸੀ ਅੱਡ ਜਿਹੜੀ ਸਿੱਖ ਕਮੇਟੀ ਜਿਹੜੀ ਬਣੀ ਸੀ, ਉਸ ਦਾ ਕਹਿੰਦੇ ਜੀ ਫੈਸਲਾ ਉਹ ਆਪ ਨਹੀਂ ਲੈਣਗੇ, ਕੋਰਟ ਦੇ ਫੈਸਲੇ ਨੂੰ ਮਨਜ਼ੂਰ ਕਰਨਗੇ। ਜੀ ਬਿਲਕੁਲ, ਇਹ ਮਨੋਹਰ ਲਾਲ ਖੱਟਰ ਹੋਰਾਂ ਨੇ ਜਿਹੜੀ ਗੱਲ ਕਹੀ ਹੈ ਕਿ ਜਿਹੜੀ ਵੱਖਰੀ ਬਣੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਇਸ ਮਸਲੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਅਦਾਲਤ ਦਾ ਫੈਸਲਾ ਆਊਗਾ ਉਹਦਾ ਉਹ ਜਿਹੜਾ ਜੀ ਉਹ ਸਵਾਗਤ ਕਰਨਗੇ, ਔਰ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਵੀ ਜਿਹੜਾ ਫੈਸਲਾ ਜੀ ਉਹ ਮਨਜ਼ੂਰ ਹੋਊਗਾ। ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਪ੍ਰੈਸ ਕਲੱਬ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਪ੍ਰੈਸ ਮਿਲਣੀ ਸੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵਿੱਚ ਇਹ ਚੱਲ ਰਿਹਾ ਜੀ ਸਾਰਾ ਕੇਸ, ਤੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਬਹੁਤੀ ਉਹ ਟਿੱਪਣੀ ਨਹੀਂ ਕਰਨਗੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਜੋ ਵੀ ਫੈਸਲਾ ਆਊਗਾ ਅਸੀਂ ਉਹਨੂੰ ਮਨਜ਼ੂਰ ਕਰਾਂਗੇ। ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ, ਉਹਨਾਂ ਨੇ ਕੁਝ ਸਮਾਂ ਪਹਿਲਾਂ ਜਿਹੜਾ ਜੀ ਇਹ ਗੱਲ ਕਹੀ ਸੀਗੀ ਕਿ ਜਿਹੜਾ ਹਰਿਆਣੇ ਦੀ ਸਰਕਾਰ ਹੈ, ਸਾਡੀ ਤਾਂ ਉਹਦੇ ਨਾਲ ਗੱਲ ਹੋ ਚੁੱਕੀ ਹੈ ਜੀ, ਔਰ ਉਹਨੇ ਇਹਨੂੰ ਰੱਦ ਕਰ ਦੇਣਾ ਜੀ, ਜਿਹੜਾ ਸਰਕਾਰ ਨੇ ਇਸ ਨਵੀਂ ਬਣੀ ਜਿਹੜੀ ਕਮੇਟੀ ਹੈ ਜੀ ਉਹਨੂੰ। ਤਾਂ ਹੁਣ ਜਿਹੜੇ ਮਨੋਹਰ ਲਾਲ ਖੱਟਰ ਹੋਰੀ ਨੇ ਜੀ, ਉਹਨਾਂ ਨੇ ਇਹ ਜਿਹੜੀ ਇਹਦੀ ਗੱਲ ਕਹਿ ਕੇ ਇਸ ਵਿਵਾਦ ਨੂੰ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਰੋਕ ਦਿੱਤਾ ਹਾਲ ਦੀ ਘੜੀ। ਸੁਪਰੀਮ ਕੋਰਟ ਦਾ ਜਿਹੜਾ ਜੀ ਉਹ ਫੈਸਲਾ ਕਦੋਂ ਆਉਂਦਾ ਇਹਦਾ ਨਹੀਂ ਕੁਝ ਵੀ ਪਤਾ। ਇੱਕ ਜਿਹੜੀ ਹੋਰ ਗੱਲ ਮਨੋਹਰ ਲਾਲ ਖੱਟਰ ਹੋਰਾਂ ਨੇ ਇਸ ਦੇ ਵਿੱਚ ਜਿਹੜੀ ਕਹੀ ਆ, ਉਹ ਇਹ ਕਹੀ ਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਜਿਹੜੀ ਹੈ ਜੀ ਉਹ ਛੇਤੀ ਕਰਾਉਣ ਦੇ ਵਾਸਤੇ ਉਹ ਯਤਨ ਜਿਹੜੇ ਨੇ ਉਹ ਕਰਨਗੇ, ਔਰ ਜ਼ੋਰਦਾਰ ਯਤਨ ਜਿਹੜੇ ਨੇ ਉਹ ਕਰਨਗੇ। ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਇਹ ਜਿਹੜਾ
ਹਰਿਆਣੇ ਦੇ ਵਿੱਚ ਜਿਹੜਾ ਪਾਣੀ ਹੈ ਜੀ ਉਹਦਾ ਪੱਧਰ ਕਾਫੀ ਜਿਹੜਾ ਹੇਠ ਜਾ ਚੁੱਕਾ, ਔਰ ਹਰਿਆਣੇ ਦੇ ਕੁਝ ਜਿਹੜੇ ਏਰੀਆ ਨੇ ਉਹ ਤਾਂ ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਨੇ, ਜਿਹਦੇ ਕਰਕੇ ਉਹਨੂੰ ਪਾਣੀ ਦੀ ਜਿਹੜੀ ਹੈ ਜੀ ਉਹ ਬੇਹੱਦ ਜ਼ਰੂਰਤ ਹੈ ਜੀ। ਹੁਣ ਵੇਖਣਾ ਇਹ ਹੋਊਗਾ ਜੀ, ਇਹ ਦੋਨੋਂ ਮਸਲੇ ਜਿਹੜੇ ਨੇ ਇਹ ਬੀਜੇਪੀ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਹੈ ਜੀ ਉਹ ਭਾਈਵਾਲ ਹੈ, ਕਿ ਅਕਾਲੀ ਦਲ ਜਿਹੜਾ ਜੀ ਇਹਨਾਂ ਮਸਲਿਆਂ ਦੇ ਉੱਤੇ ਕੀ ਬੋਲਦਾ ਜੀ। ਜੀ 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 ਬਿਲਕੁਲ ਜੀ, ਬੜਾ ਅਹਿਮ ਰਹੇਗਾ ਦੇਖਣ ਵਾਲਾ। ਅਤੇ ਜਿੱਦਾਂ ਪਹਿਲਾਂ ਤੁਸੀਂ ਦੱਸਿਆ ਵੀ ਇਹ ਕਿਹਾ ਜਾ ਰਿਹਾ ਸੀਗਾ ਵੀ ਜਿੱਦਾਂ ਬਾਦਲ ਹੁਣਾਂ ਨੇ ਆਖਿਆ ਸੀਗਾ ਵੀ ਇਹ ਤਾਂ ਪਹਿਲਾਂ ਹੀ ਆਪਸ ਦੇ ਵਿੱਚ ਫੈਸਲਾ ਹੋਇਆ ਉਹ ਰੱਦ ਕਰ ਦਿਆਂਗੇ। ਤੁਹਾਨੂੰ ਕੀ ਲੱਗਦਾ ਵੀ ਹਰਿਆਣੇ ਵਾਲਿਆਂ ਨੇ ਇਹ ਬੀਜੇਪੀ ਵਾਲਿਆਂ ਨੇ ਇਹ ਵਿਸ਼ੇਸ਼ ਇਸ ਤੋਂ ਅੱਡ ਜਿਹੜਾ ਫੈਸਲਾ ਕਿਉਂ ਲਿਆ ਆ? ਕੀ ਇਹ ਜਿਹੜੀਆਂ ਚੋਣਾਂ ਨੂੰ ਮੱਦੇ ਨਜ਼ਰ ਆ ਜਾਂ ਅੰਦਰੂਨੀ ਤੌਰ ਦੇ ਉੱਤੇ ਕੁਛ ਹੋਰ ਚੱਲ ਰਿਹਾ? ਇੱਕ ਤਾਂ ਦੇਖੋ ਇਹਦੇ ਉੱਤੇ ਇਹਦੇ 'ਚ ਥੋੜ੍ਹੀ ਜਿਹੀ ਇਹ ਕਿਹਾ ਜਾ ਸਕਦਾ ਜੀ ਕਿ ਬਾਦਲ ਸਾਹਿਬ ਜਿਹੜੇ ਨੇ ਉਹਨਾਂ ਦੀ ਟਿੱਪਣੀ ਕਰਨ ਦਾ ਹੋਰ ਮਤਲਬ ਸੀਗਾ, ਖੱਟਰ ਸਾਹਿਬ ਦੀ ਟਿੱਪਣੀ ਕਰਨ ਦਾ ਹੋਰ ਮਤਲਬ ਹੈ, ਕਿਉਂਕਿ ਇਹ ਜੇ ਕੋਈ ਜਿਹੜਾ ਸਿਆਸੀ ਨੇਤਾ ਨਹੀਂ ਚੁੱਕਿਆ ਵੱਖਰੀ ਗੱਲ ਆ ਪੰਜਾਬ ਦੇ ਵਿੱਚ, ਨਹੀਂ ਤਾਂ ਅਦਰਵਾਈਜ਼ ਤਾਂ ਇਹ ਕੰਟੈਂਪਟ ਆਫ ਕੋਰਟ ਆ ਨਾ ਜੀ, ਜਦੋਂ ਕੋਰਟ ਨੇ ਸਟੇਟਸ ਕੋ ਜਿਹੜਾ ਜੀ ਉਹ ਲਾਇਆ ਹੋਇਆ ਇਸ ਮਸਲੇ ਦੇ ਉੱਤੇ ਜਿਹੜਾ ਜੀ ਕੁਝ ਨਹੀਂ ਤੁਸੀਂ ਬੋਲ ਸਕਦੇ। ਬਾਦਲ ਸਾਹਿਬ ਜਿਹੜੇ ਨੇ ਉਹ ਬੋਲੀ ਜਾ ਰਹੇ ਨੇ, ਮਨੋਹਰ ਲਾਲ ਖੱਟਰ ਉਹਨਾਂ ਦਾ ਬਿਆਨ ਨੇ ਸਹੀ ਹੈ ਜੀ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਕੀ ਫੈਸਲਾ ਦਿੰਦੀ ਹੈ ਉਹ ਠੀਕ ਹੈ। ਜਿੰਨਾ ਸੌਖਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਸਮਝਦੇ ਨੇ ਕਿ ਇਹਨੂੰ ਉਲੱਦ ਦਿੱਤਾ ਜਾਊਗਾ ਸਿਆਸੀ ਤੌਰ ਦੇ ਉੱਤੇ, ਉਹ ਇੰਨਾ ਸੌਖਾ ਨਹੀਂ ਗਾ ਜੀ ਉਹਨੂੰ ਉਲੱਦਣਾ ਜੀ। 2/3 ਮੈਜੋਰਟੀ ਜਿਹੜੀ ਹੈ ਜੀ ਉਹ ਚਾਹੀਦੀ ਹੈ ਇਹਨੂੰ ਉਲੱਦਣ ਦੇ ਵਾਸਤੇ ਵਿਧਾਨ ਸਭਾ ਦੇ ਵਿੱਚ। ਮੇਰਾ ਨਹੀਂ ਖਿਆਲ ਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਰਿਆਣੇ ਵਾਲੀ ਸਰਕਾਰ ਆ ਉਹ ਕੋਈ ਵੀ ਇਹੋ ਜਿਹਾ ਰਿਸਕ ਜਿਹੜਾ ਜੀ ਉਹ ਲੈ ਸਕਦੀ ਹੈ ਇਸ ਫੈਸਲੇ ਨੂੰ ਉਲੱਦਣ ਵਾਲਾ ਜੀ। ਜੀ ਜੀ ਤਾਂ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸੰਘ ਨੇ ਇੱਕ ਵਾਰੀ ਫੇਰ ਆਖਿਆ ਵੀ ਅਯੋਧਿਆ ਦੇ ਵਿੱਚ ਹਿੰਦੂ ਮੰਦਿਰ ਬਣਾਉਣ ਦੇ ਲਈ ਉਹ ਕੋਈ ਮੁਹਿੰਮ ਛੇੜ ਸਕਦੇ ਨੇ। ਬਿਲਕੁਲ, ਇਹ ਜਿਹੜੀ RSS ਹੈ ਰਾਸ਼ਟਰੀ ਸਵੈਮ ਸੇਵਕ ਸੰਘ, ਉਹਨੇ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੀ ਉਸਾਰੀ ਜਿਹੜੀ ਹੈ ਜੀ ਉਹਦੇ ਉੱਤੇ ਆਪਣੀ ਵਚਨਬੱਧਤਾ ਜਿਹੜੀ ਹੈ ਜੀ ਉਹ ਦੁਹਰਾਈ ਆ, ਔਰ ਇਹ ਕਿਹਾ ਕਿ ਹੁਣ ਇਸ ਮੁੱਦੇ ਦੇ ਉੱਤੇ ਅੰਦੋਲਨ ਕਰਨ ਦੀ ਲੋੜ ਨਹੀਂ ਹੈ। ਸੰਘ ਦੇ ਜਨਰਲ ਸਕੱਤਰ ਜਿਹੜਾ ਸੁਰੇਸ਼ ਭਈਆ ਜੀ ਜੋਸ਼ੀ ਜਿਹੜਾ ਜੀ ਉਹਨੇ ਇਹ ਕਿਹਾ ਜੀ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਰਾਮ ਮੰਦਿਰ ਦਾ ਮਸਲਾ ਹਿੰਦੂ ਭਾਈਚਾਰੇ ਦੇ ਪੱਖ ਦੇ ਵਿੱਚ ਆਇਆ ਤੇ ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਸੁਣਵਾਈ ਦੇ ਅਧੀਨ ਹੈ। ਉਹਨੇ ਗੱਲ ਕਹੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਦੇ ਉੱਤੇ ਤੇਜ਼ੀ ਦੇ ਨਾਲ ਸੁਣਵਾਈ ਜਿਹੜੀ ਹੋਣੀ ਚਾਹੀਦੀ ਹੈ। RSS ਦੀ ਨੀਤੀਆਂ ਬਣਾਉਣ ਤੇ ਫੈਸਲੇ ਲੈਣ ਵਾਲੀ ਜਿਹੜੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਉਹਨੇ ਮਤਾ ਪਾਸ ਕਰਕੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਤੇ ਹੋਰ ਸੂਬਿਆਂ 'ਚ ਉਹਨਾਂ ਸਰਕਾਰਾਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਮਾਤ ਭਾਸ਼ਾ ਦੀ ਸਿੱਖਿਆ ਜਿਹੜੀ ਆ ਉਹ ਯਕੀਨੀ ਤੌਰ ਦੇ ਉੱਤੇ ਜਿਹੜਾ ਜੀ ਉਹ ਬਣਾਉਣ। ਜਿਹੜਾ ਜੋਸ਼ੀ ਹੈ ਜੀ ਉਹਨੇ ਇੱਕ ਕਿਸਮ ਦੇ ਨਾਲ ਇਹ ਜਿਹੜਾ ਰਾਮ ਮੰਦਿਰ ਹੈ ਜੀ ਇਸ ਨੂੰ ਹਵਾ ਹੈ ਜੀ ਫੇਰ ਦੇਣ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕੀਤੀ ਹੈ। ਅੱਗੇ ਵੀ ਇੱਕ ਦਿਨ ਜਿਹੜੀ ਟਿੱਪਣੀ ਕੀਤੀ ਸੀ ਕਿ ਜਿਹੜੇ ਨਰਿੰਦਰ ਮੋਦੀ ਨੇ ਜਦੋਂ ਉਹ ਸੰਘ ਦੇ ਢਾਂਚੇ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੇ ਉਦੋਂ ਜਿਹੜਾ ਸੰਘ ਆ ਜੀ ਫਿਰ ਉਹਨੂੰ ਉਸ ਢਾਂਚੇ ਦੇ ਵਿੱਚ ਦੁਬਾਰਾ ਜਿਹੜਾ ਜੀ ਉਹ ਲਿਆਉਣ ਦੇ ਵਾਸਤੇ ਕੁਝ ਇਸੇ ਤਰ੍ਹਾਂ ਦਾ ਜਿਹੜਾ ਜੀ ਉਹ ਕਰੂਗਾ। ਸ਼ਾਇਦ ਇਹ ਉਹਨਾਂ ਕੁਝ ਲੋਕਾਂ ਨੂੰ ਦੱਸਣ ਦੀ ਜਿਹੜੀ ਹੈ ਜੀ ਕੋਸ਼ਿਸ਼ ਹੀ ਹੈ ਕਿ ਆਹ ਮਸਲਾ ਵੀ ਜਿਹੜਾ ਅਜੇ ਪਿਆ, ਜੇ ਬਹੁਤਾ ਕੁਝ ਬੋਲੇ ਤਾਂ ਫਿਰ ਅਸੀਂ ਇਹ ਵੀ ਜਿਹੜਾ ਜੀ ਉਹ ਉਠਾ ਸਕਦੇ ਆ। ਬਾਕੀ ਉਠਾ ਤਾਂ ਉਹ ਐਨੀ ਟਾਈਮ ਜਿਹੜਾ ਉਹ ਸਕਦੇ ਆ ਤੇ ਇਹ ਉਠਾ ਵੀ ਲਿਆ ਤਰੀਕੇ ਦੇ ਨਾਲ ਕਿ ਅਸੀਂ ਤਾਂ ਜਿਹੜਾ ਉਹ ਰੋਕ ਰਹੇ ਹਾਂ। ਹੁਣ ਜਿਵੇਂ ਉਹਨੇ ਕਿਹਾ ਕਿ ਅੰਦੋਲਨ ਕਰਨ ਦੀ ਲੋੜ ਨਹੀਂ ਹੈ, ਸ਼ਾਇਦ ਇਸ ਕਰਕੇ ਅੰਦੋਲਨ ਕਰਨ ਦੀ ਉਹਨਾਂ ਨੂੰ ਲੋੜ ਨਹੀਂ ਹੈ ਕਿ ਕਿਹੜੀ ਸਰਕਾਰ ਦੇ ਖਿਲਾਫ ਕਿਹੜਾ ਅੰਦੋਲਨ ਕਰਨਾ ਜੀ। ਕੋਈ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਜੇ ਫੈਸਲਾ ਅਦਾਲਤ ਦਾ ਇਹਦੇ ਵਿਰੋਧ ਦੇ ਵਿੱਚ ਵੀ ਆਉਂਦਾ ਤੇ ਤਾਂ ਵੀ ਇੱਕ ਕਿਸਮ ਦੇ ਨਾਲ ਉਹਨਾਂ ਨੇ ਇਹ ਮਸਲਾ ਤਾਂ ਜਿਹੜਾ ਉਹ ਉਭਾਰਨਾ ਹੀ ਉਭਾਰਨਾ ਤੇ ਉੱਥੇ ਬਣਾਉਣਾ ਵੀ ਬਣਾਉਣਾ ਹੀ। ਤੁਸੀਂ ਆਉਣ ਵਾਲੇ ਸਮੇਂ 'ਚ ਦੇਖਣਾ ਜੀ ਇਸ ਮੁੱਦੇ ਨੂੰ ਇਹ ਹੋਰ ਹਵਾ ਜਿਹੜੀ ਹੈ ਜੀ ਉਹ ਦੇਣਗੇ, ਇਸ ਕਰਕੇ ਤਾਂ ਕਿ ਜਿਹੜੀ ਸਰਕਾਰ ਸੈਕਟਰ ਵਿਚਲੀ ਉਹ ਸੰਘ ਦੇ ਢਾਂਚੇ ਤੋਂ ਬਾਹਰ ਸੋਚਣ ਦੀ ਗੱਲ ਨਾ ਸੋਚੇ ਜੀ। ਜੀ ਅਤੇ ਇੱਕ ਹੋਰ ਜਿਹੜੇ ਭਾਜਪਾ ਦੇ ਨੇਤਾ ਅਕਸਰ ਇੱਦਾਂ ਦੇ ਬਿਆਨ ਉਹ ਹਮੇਸ਼ਾ ਹੀ ਦਿੰਦੇ ਰਹਿੰਦੇ ਵਿਵਾਦਗ੍ਰਸਤ ਸੁਬਰਾਮਨੀਅਮ ਸਵਾਮੀ ਨੇ ਆਖਿਆ ਵੀ ਜਿਹੜਾ ਮਸਜਿਦ ਆ ਉਹ ਕੋਈ ਧਾਰਮਿਕ ਸਥਾਨ ਨਹੀਂ ਆ, ਉਹਨੂੰ ਤੋੜਿਆ ਜਾ ਸਕਦਾ। ਸੁਬਰਾਮਨੀਅਮ ਸਵਾਮੀ ਠੀਕ ਹੈ, ਕੁਝ ਮਾਮਲਿਆਂ ਦੇ ਉੱਤੇ ਤਾਂ ਉਹਦੇ ਜਿਹੜੇ ਮੰਨਣ ਵਾਲੇ ਨੇ ਅਦਾਲਤ ਦੇ ਵਿੱਚ ਜਿਵੇਂ ਉਹਨੇ ਕੁਝ ਮਸਲਿਆਂ ਨੂੰ ਉਠਾਇਆ, ਨਹੀਂ ਤਾਂ ਅਦਰਵਾਈਜ਼ ਉਹ ਜਿਹੜਾ ਜੀ ਉਹ ਜ਼ਿਆਦਾ ਜਿਹੜਾ ਉਹ ਬਿਨਾਂ ਤੋਲੇ ਤੋਂ ਜਿਹੜਾ ਜੀ ਉਹ ਬੋਲਦਾ ਰਹਿੰਦਾ। ਉਹਦੇ ਬਹੁਤੇ ਜਿਹੜੇ ਬਿਆਨ ਨੇ ਉਹ ਇਹੋ ਜਿਹੇ ਹੁੰਦੇ ਨੇ ਬਿਨਾਂ ਕਿਸੇ ਜਿਹੜਾ ਜੀ ਉਹ ਸਿਰ ਪੈਰ ਤੋਂ। ਸੁਬਰਾਮਨੀਅਮ ਸਵਾਮੀ ਤੋਂ ਤਾਂ ਮੇਰਾ ਖਿਆਲ ਕਿਸੇ ਮਸਜਿਦ ਵਾਲੇ ਨੂੰ ਇਹ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਉਹ ਧਾਰਮਿਕ ਸਥਾਨ ਹੈਗਾ ਜਾਂ ਨਹੀਂ ਹੈਗਾ। ਮੁਸ਼ਕਲ ਜਿਹੜੀ ਹੈ ਨਾ ਜੀ ਇਹ ਤਾਂ ਲੋਕਾਂ ਨੂੰ ਸਮਝਣੀ ਪੈਣੀ ਹੈ ਕਿ ਇਹ ਜਿਹੜੇ ਸਿਆਸੀ ਨੇਤਾ ਨੇ ਜੀ ਕਿਵੇਂ ਅਜੇ ਵੀ ਇੱਕ ਪਾਸੇ ਤਾਂ ਇਹ ਕਹਿੰਦੇ ਆ ਜੀ ਕਿ ਭਾਰਤ ਜਿਹੜਾ ਜੀ ਉਹਦੀ ਗਰੋਥ ਰੇਟ ਉੱਪਰ ਲੈ ਕੇ ਜਾਣੀ ਹੈ,
ਜੀ FDI ਜਿਹੜੀ ਹੈ ਜੀ ਉਹ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਹ ਖੋਲ ਰਹੇ ਨੇ ਕਿ ਬਾਹਰੋਂ ਜਿਹੜਾ ਜੀ ਉਹ ਪੈਸਾ ਆਵੇ। ਦੂਜੇ ਪਾਸੇ ਇਹੋ ਜਿਹੇ ਜਿਹੜੇ ਭੌਂਕੜ ਟਾਈਪ ਦੇ ਰੱਖੇ ਵੀ ਹੋਏ ਨੇ BJP ਵਾਲਿਆਂ ਨੇ, ਉਹ ਕਿਉਂ ਰੱਖੇ ਹੋਏ ਨੇ, ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਜਿਹੜੇ ਇਹ ਸੰਘ ਦੇ ਬੰਦੇ ਜਿਹੜੇ ਉਹ ਛੱਡੇ ਹੋਏ ਨੇ ਜੀ, ਉਹ ਪੈਰਾਂ ਸਿਰ ਜਾਂ ਜਿਹੜਾ ਜੀ ਥਾਂ ਟਿਕਾਣੇ ਸਿਰ ਉਹ ਰੱਖਦੇ ਨੇ ਜਿਹੜੇ ਸਰਕਾਰ ਚਲਾਉਣ ਵਾਲੇ, ਖਾਸ ਤੌਰ ਦੇ ਉੱਤੇ ਨਰਿੰਦਰ ਮੋਦੀ ਨੂੰ ਜੀ, ਵੀ ਇਸ ਢਾਂਚੇ ਦੇ ਵਿੱਚੋਂ ਤੋਂ ਬਾਹਰ ਜਿਹੜਾ ਜੀ ਉਹ ਨਹੀਂ ਜਾ ਸਕਦਾ। ਜੀ ਜੀ ਜੀ। ਅਗਲੀ ਗੱਲ ਕਰਦੇ ਹਾਂ ਕਾਂਗਰਸ ਦੇ ਰਾਹੁਲ ਗਾਂਧੀ ਵਾਲੇ ਮਾਮਲੇ, ਜਸੂਸੀ ਵਾਲੇ ਮਾਮਲੇ ਨੂੰ ਲੈ ਕੇ ਜਿਹੜੀ ਆ ਭਾਜਪਾ ਤੇ ਕਾਂਗਰਸ ਦੇ ਵਿੱਚ ਜਿਹੜੀ ਸ਼ਬਦੀ ਜੰਗ ਕਾਫੀ ਤੇਜ਼ ਹੋ ਗਈ ਜੀ। ਰਾਜ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਜਿਹੜੀ ਹੈ ਜੀ, ਉਹਨੇ ਜਿਹੜੇ ਦਿੱਲੀ ਪੁਲਿਸ ਦੇ ਕਮਿਸ਼ਨਰ BS ਬਸੀ ਨੂੰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਜਸੂਸੀ ਦੇ ਮਾਮਲੇ ਦੇ ਵਿੱਚ ਸੰਮਣ ਜਿਹੜੇ ਉਹ ਜਾਰੀ ਕੀਤੇ ਨੇ ਜੀ। ਬਸੀ ਤੇ ਗ੍ਰਹਿ ਸਕੱਤਰ ਨੂੰ ਰਾਜ ਸਭਾ 'ਚ 18 ਮਾਰਚ ਨੂੰ ਪੇਸ਼ ਹੋਣਾ ਪਊਗਾ। ਜਨਤਾ ਦਲ ਯੂ ਦੇ ਆਗੂ KC ਤਿਆਗੀ ਨੇ ਰਾਜ ਸਭਾ ਦੇ ਵਿੱਚ ਇਹ ਮਾਮਲਾ ਜਿਹੜਾ ਜੀ ਨੋਟਿਸ ਦੇ ਵਿੱਚ ਲਿਆਂਦਾ ਹੈ। ਕਾਂਗਰਸ ਪਾਰਟੀ ਦੇ ਮੁਤਾਬਕ ਦਿੱਲੀ ਪੁਲਿਸ ਦੀ ਟੀਮ ਨੇ ਪਾਰਟੀ ਦਫ਼ਤਰ ਦੇ ਵਿੱਚ ਪਹੁੰਚ ਕੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀਆਂ ਅੱਖਾਂ ਤੇ ਵਾਲਾਂ ਦੇ ਰੰਗ ਬਾਰੇ ਪੁੱਛਗਿੱਛ ਕੀਤੀ ਸੀਗੀ। ਦਿੱਲੀ ਪੁਲਿਸ ਕਮਿਸ਼ਨਰ BS ਬਸੀ ਨੇ ਇਸ ਮਾਮਲੇ 'ਚ ਸਫਾਈ ਦਿੰਦਿਆਂ ਕਿਹਾ ਕਿ ਪੁਲਿਸ ਟੀਮ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਸਰਵੇਖਣ ਜਿਹੜਾ ਸੀ ਉਹ ਕਰਨ ਗਈ ਸੀਗੀ। ਉਹਨੇ ਕਿਹਾ ਕਿ ਹੋਰ ਕੋਈ ਗਲਤ ਮਕਸਦ ਜਿਹੜਾ ਸੀਗਾ ਉਹ ਇਸ ਮਾਮਲੇ ਦੇ ਵਿੱਚ ਨਹੀਂ ਸੀ ਛੁਪਿਆ ਹੋਇਆ, ਪਰ ਜਿਹੜੀ ਕਾਂਗਰਸ ਹੈ ਜੀ ਉਹ ਜਿਹੜੀ ਇਸ ਮੁੱਦੇ ਨੂੰ ਛੱਡਣਾ ਨਹੀਂ ਚਾਹੁੰਦੀ। ਉਹਨੂੰ ਲੱਗਦਾ ਹੈ ਕਿ ਮੁੱਦਾ ਕੋਈ ਉਹਦੇ ਜਿਹੜਾ ਜੀ ਹੱਥ ਜਿਹੜਾ ਆਇਆ, ਉਹਨੇ ਸਿੱਧਮ ਸਿੱਧਾ ਜਿਹੜਾ ਜੀ ਅਟੈਕ ਭਾਰਤੀ ਜਨਤਾ ਪਾਰਟੀ ਦੇ ਉੱਤੇ ਇਸ ਮਾਮਲੇ ਵਿੱਚ ਕੀਤਾ ਕਿ ਉਹਨਾਂ ਦੇ ਨੇਤਾ ਨੂੰ ਜਿਹੜਾ ਜੀ ਤੰਗ ਪਰੇਸ਼ਾਨ ਜਿਹੜਾ ਉਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਉਧਰ ਭਾਜਪਾ ਨੇ ਵੀ ਹੈਦਰਾਬਾਦ ਦੇ ਵਿੱਚ ਕਾਂਗਰਸ ਦੇ ਜਿਹੜੇ ਜੀ ਉਹਨਾਂ ਦੋਸ਼ ਜਿਹੜੇ ਨੇ ਉਹਨਾਂ ਨੂੰ ਨਕਾਰਿਆ ਕਿ ਦਿੱਲੀ ਪੁਲਿਸ ਜਿਹੜੀ ਹੈ ਜੀ ਉਹ ਸਿਆਸੀ ਸ਼ਹਿ ਦੇ ਉੱਤੇ ਰਾਹੁਲ ਗਾਂਧੀ ਦੀ ਜਸੂਸੀ ਜਿਹੜੀ ਹੈ ਜੀ ਉਹ ਕਰ ਰਹੀ ਹੈ। ਅਜੇ ਬੇਸ਼ੱਕ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹ ਵਾਪਸ ਤਾਂ ਨਹੀਂ ਆਏ, ਅੱਜ ਜਿਹੜਾ ਜੀ ਉਹ ਵਾਪਸ ਆ ਜਾਣਗੇ। ਉਮੀਦ ਹੈ ਆਮ ਆਦਮੀ ਪਾਰਟੀ ਵੀ ਇਸ ਮਸਲੇ ਦੇ ਵਿੱਚ ਜਿਹੜਾ ਜੀ ਉਹ ਕੁੱਦੂਗੀ। ਉਹਦੇ ਕੋਲੇ ਕਹਿਣ ਦਾ ਇਹ ਮੌਕਾ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਕਿ ਦਿੱਲੀ ਦੀ ਪੁਲਿਸ ਜਿਹੜੀ ਹੈ ਜੀ ਉਹਨੂੰ ਸਾਡੇ ਅੰਡਰ ਕਰੋ, ਇਹ ਤਾਂ ਸੈਂਟਰ ਦੇ ਅੰਡਰ ਹੈ, ਇਸ ਕਰਕੇ ਉਹ ਰਾਜਨੇਤਾਵਾਂ ਦੇ ਖਿਲਾਫ ਉਹਨੂੰ ਅਕਸਰ ਵਰਤਦੀ ਹੈ ਜੀ। ਜੀ ਅਗਲੀ ਗੱਲ ਕਰਦੇ ਹਾਂ ਵੀ ਲੈਂਡ ਬਿੱਲ ਦਾ, ਜਿਹੜਾ ਲੈਂਡ ਐਕਵਾਇਰ ਬਿੱਲ ਹੈਗਾ, ਉਸ ਦਾ ਵਿਰੋਧ ਲਗਾਤਾਰ ਜਾਰੀ ਆ। ਅੰਨਾ ਹਜ਼ਾਰੇ ਵੀ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਜੀ। ਇਹ ਸੈਂਟਰ ਦੀ ਸਰਕਾਰ ਦੇ ਵੱਲੋਂ ਜਿਹੜਾ ਪਾਸ ਕੀਤਾ ਗਿਆ ਜ਼ਮੀਨੀ ਗ੍ਰਹਿਣ ਕਾਨੂੰਨ ਵਿਰੁੱਧ ਹੈ। ਕਾਂਗਰਸ ਸਣੇ 10 ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਭਵਨ ਦੇ ਵੱਲ ਰੋਸ ਮਾਰਚ ਕਰਨ ਦਾ ਜਿਹੜਾ ਜੀ ਉਹ ਫੈਸਲਾ ਕੀਤਾ। ਇਹ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਇੱਕ ਜਿਹੜਾ ਜੀ ਚਿੱਠੀ ਦੇਣਗੀਆਂ। ਕਾਂਗਰਸ ਤੋਂ ਇਲਾਵਾ ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਤ੍ਰਿਣਮੂਲ ਕਾਂਗਰਸ, ਖੱਬੀਆਂ ਪਾਰਟੀਆਂ, ਆਮ ਆਦਮੀ ਪਾਰਟੀ ਜਿਹੜੀ ਹੈ ਜੀ ਇਹਦੇ ਵਿੱਚ ਸ਼ਾਮਲ ਹੋਣਗੀਆਂ ਜੀ। ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜ਼ਮੀਨ ਗ੍ਰਹਿਣ ਕਾਨੂੰਨ ਦੇ ਵਿੱਚ ਜਿਹੜੀਆਂ ਸੋਧਾਂ ਕੀਤੀਆਂ ਗਈਆਂ ਨੇ, ਇਹਦਾ ਜਿਹੜੇ ਜਨਤਾ ਦਲ ਯੂਨਾਈਟਿਡ ਦੇ ਆਗੂ ਨੇ ਸ਼ਰਦ ਯਾਦਵ, ਉਹਨਾਂ ਨੇ ਕਿਹਾ ਕਿ ਇਸ ਕਾਨੂੰਨ ਦੇ ਨਾਲ ਕਿਸਾਨਾਂ ਨੂੰ ਮੁਆਵਜ਼ਾ ਹਾਸਲ ਕਰਨ ਦਾ ਹੱਕ ਜਿਹੜਾ ਜੀ ਉਹ ਖੁੱਸ ਗਿਆ। ਇਹ ਪਾਰਦਰਸ਼ਤਾ ਜਿਹੜੀ ਹੈ ਜੀ ਉਹ ਖਤਮ ਹੋ ਗਈ ਹੈ। ਇਸ ਕਾਨੂੰਨ ਦੇ ਨਾਲ ਕਿਸਾਨੀ ਹਿੱਤਾਂ ਨੂੰ ਨੁਕਸਾਨ ਜਿਹੜਾ ਜੀ ਉਹ ਪਹੁੰਚੂਗਾ। ਉਧਰ ਜਿਹੜੇ ਲਾਲੂ ਪ੍ਰਸਾਦ ਯਾਦਵ ਨੇ, ਉਹਨੇ ਇੱਕ ਵੱਡਾ ਰੋਸ ਮਾਰਚ ਜਿਹੜਾ ਜੀ ਉਹ ਪਟਨੇ ਦੇ ਵਿੱਚ ਕੱਢਿਆ ਔਰ ਇਹਦੇ ਵਿੱਚ ਵਿਰੋਧਤਾ ਜਿਹੜੀ ਹੈ ਜੀ ਇਹਦੀ ਕੀਤੀ ਗਈ ਹੈ। ਜਿਹੜੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੁਝ, ਉਹਨਾਂ ਦੇ ਸੱਦੇ ਦੇ ਉੱਤੇ ਜਿਹੜੇ ਸਮਾਜ ਸੇਵੀ ਨੇ ਅੰਨਾ ਹਜ਼ਾਰੇ ਜਿਹੜੇ ਲੜਾਈ ਵੀ ਲੜ ਰਹੇ ਨੇ ਇਸ ਜਿਹੜਾ ਲੈਂਡ ਬਿੱਲ ਹੈ ਇਹਦੇ ਉੱਤੇ, ਉਹ ਇੱਥੇ ਪੰਜਾਬ ਦੇ ਵਿੱਚ ਆ ਰਹੇ ਨੇ 23 ਤਰੀਕ ਨੂੰ। 23 ਨੂੰ ਉਹ ਖਟਕੜ ਕਲਾਂ ਦੇ ਵਿੱਚ ਹੋਣਗੇ, ਜਦੋਂ ਕਿ 24 ਤਰੀਕ ਨੂੰ ਜਿਹੜਾ ਜੀ ਖੰਨੇ ਦੇ ਵਿੱਚ ਇੱਕ ਵੱਡੀ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਜੀ ਉਹ ਇਸ ਮਸਲੇ ਦੇ ਉੱਤੇ ਕੱਲ ਵੀ ਗੱਲ ਕੀਤੀ ਸੀਗੀ ਕਿ ਠੱਗਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰ ਰਹੀਆਂ ਨੇ, ਕਿਉਂਕਿ ਜਿਹੜੀ ਸਿਆਸੀ ਪਾਰਟੀ ਦੇ ਨਾਲ ਉਹ ਹੁਣ ਤੱਕ ਇਹ ਕਹਿ ਕੇ ਜੁੜੇ ਰਹੇ ਨੇ ਕਿ ਇਹ ਕਿਸਾਨਾਂ ਦੀ ਹਮਾਇਤੀ ਪਾਰਟੀ ਆ, ਕਿਸਾਨਾਂ ਦੇ ਹਿੱਤਾਂ ਦੇ ਵਿੱਚ ਕੰਮ ਕਰਨ ਵਾਲੀ ਪਾਰਟੀ ਆ, ਉਹਨੇ ਜਿਸ ਕਿਸਮ ਦਾ ਰੋਲ ਜਿਹੜਾ ਜੀ ਇਸ ਲੈਂਡ ਬਿੱਲ ਵਾਲੇ ਮਾਮਲੇ ਦੇ ਵਿੱਚ ਨਿਭਾਇਆ, ਉਹਨੂੰ ਜਿਹੜਾ ਜੀ ਮੇਰਾ ਖਿਆਲ ਕਿਤੇ ਨਾ ਕਿਤੇ ਉਹਨਾਂ ਨੂੰ ਹੁਣ ਤਾਂ ਸੋਝੀ ਜਿਹੜੀ ਉਹ ਆਈ ਹੋਊਗੀ। ਔਰ ਜਿਵੇਂ ਪੰਜਾਬ ਦੇ ਵਿੱਚ ਅੰਨਾ ਹਜ਼ਾਰੇ ਆ ਰਹੇ ਨੇ ਔਰ ਕਿਸਾਨ ਜਥੇਬੰਦੀਆਂ ਉਹਦੇ ਨਾਲ ਜੁੜ ਰਹੀਆਂ ਨੇ, ਇਹ ਨਿਰਸੰਦੇਹ ਇਹ ਜਿਹੜੀ ਸੱਤਾਧਾਰੀ ਧਿਰ ਹੈ ਜੀ ਉਹਦੇ ਵਾਸਤੇ ਮੁਸੀਬਤ ਦਾ ਕਾਰਨ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਣੂਗਾ, ਕਿਉਂਕਿ ਅੰਨਾ ਹਜ਼ਾਰੇ ਦੇ ਆਉਣ ਦੇ ਨਾਲ ਜਿਹੜੀ ਹੈ ਜੀ ਮੀਡੀਆ ਉਹਦੀ ਅਟਰੈਕਸ਼ਨ ਜਿਹੜੀ ਰਹੂਗੀ ਅੰਨਾ ਹਜ਼ਾਰੇ ਦੇ ਵੱਲ। ਤੇ ਜਦੋਂ ਕਿਸਾਨ ਜਿਹੜੇ ਨੇ ਜੇ ਵੱਡਾ ਇਕੱਠ ਤੇ ਕੰਮ 'ਚ ਸਫਲ ਹੋ ਗਏ ਖਟਕੜ ਕਲਾਂ ਦੇ ਵਿੱਚ ਤੇ ਖੰਨੇ ਦੇ ਵਿੱਚ, ਤਾਂ ਨਿਰਸੰਦੇਹ ਇਹ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਕਿਸਾਨਾਂ ਦੇ ਵੱਲੋਂ ਪੰਜਾਬ ਤੋਂ।
ਜੀ 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 ਜੀ। ਅਤੇ ਅਗਲੀ ਗੱਲ ਕਰਦੇ ਹਾਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਬਿਕਰਮੀ ਕੈਲੰਡਰ ਆ, ਉਸ ਨੂੰ ਬਾਹਰ ਤਾਂ ਬਹੁਤੀਆਂ ਸਿੱਖ ਜਥੇਬੰਦੀਆਂ ਉਹਨਾਂ ਨੇ ਪੂਰਨ ਤੌਰ ਦੇ ਉੱਤੇ ਰੱਦ ਕਰ ਦਿੱਤਾ ਅਤੇ ਪੰਜਾਬ ਦੇ ਵਿੱਚ ਵੀ ਇਸ ਦੇ ਖਿਲਾਫ ਕਾਫੀ ਰੋਸ ਆ। ਬਿਲਕੁਲ ਜੀ, ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜਾ ਇਹ ਪ੍ਰਕਾਸ਼ਿਤ ਕੀਤਾ ਗਿਆ ਅਕਾਲ ਤਖਤ ਤੋਂ ਜਿਹੜਾ ਜਾਰੀ ਕੀਤਾ ਗਿਆ ਨਵੇਂ ਸਾਲ ਦਾ ਕੈਲੰਡਰ ਹੈ, ਇਹ ਤੇ ਭਾਰਤ ਦੇ ਵਿੱਚ ਵੀ ਵੱਖ-ਵੱਖ ਜਿਹੜੀਆਂ ਸਿੱਖ ਭਾਈਚਾਰਾ ਦੀ ਉਹਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਔਰ ਜਿਹੜੀਆਂ ਵਿਦੇਸ਼ਾਂ ਵਾਲੀਆਂ, ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਇੱਥੇ ਤਾਂ ਬਹੁਤ ਭਾਰੀ ਵਿਰੋਧ ਜਿਹੜਾ ਜੀ ਉਹ ਹੋ ਰਿਹਾ। ਇਹਨੂੰ ਮੂਲ ਰੂਪ ਦੇ ਵਿੱਚ ਹੀ ਜਿਹੜਾ ਜੀ ਉਹ ਰੱਦ ਕਰ ਦਿੱਤਾ। ਪਾਕਿਸਤਾਨ ਦੇ ਵਿੱਚ ਜਿਹੜੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨੇ ਵੀ ਇਸ ਕੈਲੰਡਰ ਨੂੰ ਰੱਦ ਕਰ ਦਿੱਤਾ ਔਰ ਇਹ ਕਿਹਾ ਹੈ ਕਿ ਇਸ ਕੈਲੰਡਰ ਦੇ ਮੁਤਾਬਕ ਹੀ ਗੁਰਪੁਰਬ ਜਿਹੜਾ ਜੀ ਉਹ ਮਨਾਉਣਗੇ। ਉਹਨਾਂ ਨੇ ਮੂਲ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਜੀ ਉਹਨੂੰ ਇਸ ਵੇਲੇ ਜਿਹੜਾ ਜੀ ਕਿਹਾ ਕਿ ਉਹਦੇ ਮੁਤਾਬਕ ਜਿਹੜਾ ਜੀ ਉਹ ਬਣਾਉਣਗੇ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਹੱਲ ਕਰਨ ਦੇ ਉੱਤੇ ਜਿਹੜੀ ਪੰਜ ਸਿੰਘ ਸਾਹਿਬਾਨ ਨੇ ਜਿਹੜਾ ਉਹਨਾਂ ਨੇ 18 ਮੈਂਬਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਜੀ ਕਿ ਇਸ ਸਾਲ ਦੇ ਅੰਤ ਤੱਕ ਆਪਣੀ ਰਿਪੋਰਟ ਜਿਹੜੀ ਜੀ ਉਹ ਦੇਊਗੀ। ਇਹਨੂੰ ਵੀ ਜਿਹੜੀਆਂ ਬਹੁਤੀਆਂ ਸਿੱਖ ਜਥੇਬੰਦੀਆਂ ਨੇ ਉਹ ਰੱਦ ਕਰ ਰਹੀਆਂ ਨੇ ਕਿ ਇਹ ਕੀ ਤਰੀਕਾ ਹੋਇਆ ਜੀ ਕਿ ਜਿਹੜਾ ਸਿੰਘ ਸਾਹਿਬ ਨੇ ਉਹਨਾਂ ਤੋਂ ਜਿਹੜੇ ਸਿੱਖ ਭਾਈਚਾਰੇ ਨੂੰ ਉਮੀਦ ਸੀਗੀ ਕਿ ਉਹ ਕੁਛ ਨਾ ਕੁਛ ਇਸ ਮਸਲੇ ਦੇ ਉੱਤੇ ਜਿਹੜਾ ਜੀ ਇਹਦਾ ਹੱਲ ਕੱਢਣਗੇ, ਉਹਨਾਂ ਨੇ ਜਿਹੜਾ ਜੀ ਉਹ ਗੱਡੇ ਨਾਲ ਕੱਟਾ ਬੰਨ੍ਹਤਾ ਕਿ ਜਿਹੜਾ ਸਾਲ ਦੇ ਅੰਤ ਤੱਕ ਜਿਹੜਾ ਜੀ ਉਹ ਕਮੇਟੀ ਜਿਹੜੀ ਆ ਉਹ ਕੋਈ ਫੈਸਲਾ ਦਊਗੀ। ਉਦੋਂ ਤੱਕ ਇੱਕ ਨਵਾਂ ਭੰਬਲ ਭੂਸਾ ਜਿਹੜਾ ਜੀ ਉਹ ਕ੍ਰੀਏਟ ਕਰ ਦਿੱਤਾ ਗਿਆ, ਨਵਾਂ ਇੱਕ ਜਿਹੜਾ ਦੀ ਤੱਤ ਪੜਤੀ ਜਿਹੜਾ ਤਿਆਰ ਕਰਕੇ ਕੈਲੰਡਰ ਜਿਹੜਾ ਦੀ ਨਾ ਉਹ ਨਾਨਕਸ਼ਾਹੀ ਕੈਲੰਡਰ ਹੈ, ਨਾ ਉਹ ਮੂਲ ਨਾਨਕਸ਼ਾਹੀ ਕੈਲੰਡਰ ਹੈ, ਨਾ ਉਹ ਬਿਕਰਮੀ ਕੈਲੰਡਰ ਹੈ ਜੀ। ਉਹ ਵਿੱਚ ਵਿਚਾਲੇ ਦੇ ਵਾਲਾ ਜਿਹੜਾ ਜੀ ਕੱਢਿਆ ਗਿਆ ਜੀ ਔਰ ਇਹਦੇ ਨਾਲ ਆਈ ਥਿੰਕ ਵੱਡਾ ਭੰਬਲ ਭੂਸਾ ਜਿਹੜਾ ਉਹ ਖੜਾ ਹੋ ਗਿਆ, ਜਿਹਦਾ ਇਸ ਵੇਲੇ ਤਕੜਾ ਵਿਰੋਧ ਜਿਹੜਾ ਜੀ ਉਹ ਹੋ ਰਿਹਾ। ਦੇਖਦੇ ਜੀ ਜਥੇਦਾਰ ਇਸ ਮਸਲੇ ਦੇ ਉੱਤੇ ਕੀ ਬੋਲਦੇ ਆ। ਜੀ ਜੀ ਜੀ, ਉਹ ਪਰਚੀ ਦੀ ਉਡੀਕ ਦੇ ਵਿੱਚ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਸਵਾਈਨ ਫਲੂ ਕਰਕੇ 1700 ਤੋਂ ਵੱਧ ਹੋ ਚੁੱਕੀ ਹੈ ਮੌਤਾਂ ਦੀ ਗਿਣਤੀ। ਬਿਲਕੁਲ ਜੀ, ਇਹ ਬਹੁਤ ਮਾਰੂ ਜਿਹੜਾ ਜੀ ਉਹ ਸਿੱਧ ਹੋਇਆ। ਮੁਲਕ ਭਰ ਦੇ ਵਿੱਚ ਸਵਾਈਨ ਫਲੂ ਜਿਹੜੀਆਂ 36 ਹੋਰ ਮੌਤਾਂ ਹੋਈਆਂ ਨੇ ਔਰ ਮਰਨ ਵਾਲਿਆਂ ਦਾ ਜਿਹੜਾ ਅੰਕੜਾ ਜੀ ਉਹ 1700 ਨੂੰ ਕ੍ਰਾਸ ਜਿਹੜਾ ਉਹ ਕਰ ਗਿਆ। ਬੁਖਾਰ ਦੇ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ 30,000 ਦੇ ਕਰੀਬ ਜਿਹੜੀ ਉਹ ਪਹੁੰਚੀ ਹੈ। ਜਿਹੜੀ ਹੈਲਥ ਮਿਨਿਸਟਰੀ ਹੈ ਸੈਂਟਰ ਵਿੱਚ ਲਈ, ਉਹਨੇ 14 ਮਾਰਚ ਤੱਕ ਜਿਹੜੇ ਅੰਕੜੇ ਇਕੱਠੇ ਕੀਤੇ ਨੇ। ਇਹਦੇ ਵਿੱਚ ਇਸ ਸੀਜ਼ਨ ਦੇ ਦੌਰਾਨ ਸਵਾਈਨ ਫਲੂ ਕਰਕੇ ਮਰਨ ਵਾਲਿਆਂ ਦੀ ਗਿਣਤੀ 1710 ਹੋਈ ਹੈ ਜੀ। 29,558 ਲੋਕ ਜਿਹੜੇ ਨੇ ਉਹ ਇਹਦੇ ਤੋਂ ਪੀੜਤ ਇਸ ਵੇਲੇ ਆਪਣਾ ਇਲਾਜ ਜਿਹੜਾ ਜੀ ਉਹ ਕਰਵਾ ਰਹੇ ਨੇ। ਇਹ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਸਵਾਈਨ ਫਲੂ ਦੇ ਨਾਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਜੀ ਇਹ ਉਹਦਾ ਅੰਕੜਾ ਇਹਦੇ ਤੋਂ ਕਿਤੇ ਵੱਧ ਹੈ ਜੀ। ਇਹ ਬਹੁਤੇ ਜਿਹੜੇ ਨੇ ਸਰਕਾਰੀ ਹਸਪੀਟਲਾਂ ਦੇ ਅੰਕੜੇ ਜਿਹੜੇ ਨੇ ਉਹ 71 ਕੀਤੇ ਗਏ ਨੇ ਜੀ। ਜਿਹੜੇ ਸਵਾਈਨ ਫਲੂ ਕਰਕੇ ਜਿਹੜਾ ਜੀ ਦੇਸ਼ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 1700 ਜੋ ਮੈਂ ਦੱਸਿਆ ਔਰ ਸਭ ਤੋਂ ਵੱਧ ਜਿਹੜਾ ਜੀ ਉਹ ਗੁਜਰਾਤ ਦੇ ਵਿੱਚ ਜਿਹੜੇ ਮਰੇ ਨੇ ਜੀ 382 ਮੌਤਾਂ ਹੋਈਆਂ ਨੇ। ਰਾਜਸਥਾਨ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 375, ਮਹਾਰਾਸ਼ਟਰ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ 288 ਹੈ, ਜਦੋਂ ਕਿ ਮੱਧ ਪ੍ਰਦੇਸ਼ ਦੇ ਵਿੱਚ ਸਵਾਈਨ ਫਲੂ ਕਰਕੇ 237 ਲੋਕ ਜਿਹੜੇ ਨੇ ਉਹ ਜਾਨਾਂ ਗਵਾ ਚੁੱਕੇ ਨੇ। ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਉਹ 51 ਹੈ। ਚਾਹੇ ਉਹ ਗੁਜਰਾਤ ਹੈ ਜੀ, ਚਾਹੇ ਮਹਾਰਾਸ਼ਟਰ ਹੈ, ਚਾਹੇ ਰਾਜਸਥਾਨ ਹੈ ਤੇ ਚਾਹੇ ਹੈ ਮੱਧ ਪ੍ਰਦੇਸ਼, ਇੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਜੀ ਸਾਰੀਆਂ ਦੇ ਸਾਰੀਆਂ। ਸੋ ਇਲਾਜ ਦੇ ਵਿੱਚ ਕਿੱਥੇ ਜਿਹੜੀਆਂ ਜੀ ਊਣਤਾਈਆਂ ਰਹਿ ਗਈਆਂ ਨੇ, ਇਹਦਾ ਜਵਾਬ ਮੇਰਾ ਖਿਆਲ ਬੀਜੇਪੀ ਕੋਲੇ ਵੀ ਹੈ ਨਹੀਂ ਗਾ ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਕਸਰ ਲੋਕ ਕਰਦੇ ਰਹਿੰਦੇ ਵੀ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਇਨਵੈਂਸ਼ਨ, ਕੋਈ ਕਾਢ ਜਿਹੜੀ ਕੱਢੀ ਜਾਵੇ, ਪਰ ਇਹ ਕਾਢ ਆਪਾਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪੁੱਠੇ ਕੰਮਾਂ ਦੇ ਲਈ ਜ਼ਿਆਦਾ ਹੋ ਰਹੀ ਆ। ਜੇਲ੍ਹ ਦੇ ਵਿੱਚ ਨਸ਼ੇ ਜਿਹੜੇ ਆ ਉੱਥੇ ਤੱਕ ਪਹੁੰਚਾਉਣ ਦੇ ਲਈ ਨਵੇਂ ਢੰਗ, ਨਵੀਆਂ ਜਿਹੜੀਆਂ ਕਾਢਾਂ ਕੱਢੀਆਂ ਜਾ ਰਹੀਆਂ। ਐਕਚੁਅਲੀ ਜੀ ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਬੜੇ ਅਜੀਬੋ ਗਰੀਬ ਜਿਹੜੇ ਤਰੀਕੇ ਨੇ ਨਾ ਜੀ ਉਹ ਨਸ਼ਾ ਕਰਨ ਵਾਲੇ ਜਿਹੜੇ ਉਹ ਅਪਣਾ ਰਹੇ ਨੇ। ਜਦੋਂ ਕਿਤੇ ਪਹਿਲਾਂ ਹੁੰਦਾ ਸੀਗਾ ਜੇਲ੍ਹ ਦੇ ਵਿੱਚ ਕੋਈ ਵਿਅਕਤੀ ਕਿਸੇ ਗੁਨਾਹ ਕਰਕੇ ਜਾਂਦਾ ਸੀਗਾ ਤੇ ਉਹਦੇ ਰਿਸ਼ਤੇਦਾਰ ਵਗੈਰਾ ਜਿਹੜੇ ਸੀਗੇ ਉਹਨੂੰ ਦੁੱਧ, ਘਿਓ ਜਾਂ ਖਾਣ ਪੀਣ ਵਾਲਾ ਜਿਹੜਾ ਸਮਾਨ ਸੀਗਾ ਉਹ ਦੇ ਆਉਂਦੇ ਹੁੰਦੇ ਸੀ ਤਾਂ ਕਿ ਉਹਦੀ ਸਿਹਤ ਜਿਹੜੀ ਆ ਜੀ ਉਹ ਠੀਕ ਰਹੇ। ਹੁਣ ਜਿਹੜਾ ਜੀ ਜਿਹੜੇ ਰਿਸ਼ਤੇਦਾਰ ਨੇ ਉਹ ਨਸ਼ਾ ਪਹੁੰਚਾਉਂਦੇ ਨੇ ਇਹਨਾਂ ਜੇਲ੍ਹਾਂ ਦੇ ਵਿੱਚ, ਤੇ ਨਸ਼ਾ ਪਹੁੰਚਾਉਣ ਦੇ ਢੰਗ ਬੜੇ ਵੱਖੋ ਵੱਖਰੇ ਨੇ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਬੰਦੀ
ਜਿਹੜੇ ਨੇ ਜੀ ਉਹਨਾਂ ਦੇ ਮਾਪੇ ਜਾਂ ਜਿਹੜੇ ਰਿਸ਼ਤੇਦਾਰ ਨੇ ਉਹ ਕੀ ਕਰਦੇ ਨੇ, ਜਿਹੜੀ ਕੋਈ ਭੈਣ ਆ ਉਹ ਆਪਣੀ ਗੁੱਤ ਦੇ ਵਿੱਚ ਹੈਰੋਇਨ ਗੁੰਦ ਕੇ ਤੇ ਕੋਈ ਮਾਂ ਜਿਹੜਾ ਜੀ ਉਹ ਸ਼ਿਮਲਾ ਮਿਰਚ ਦੇ ਵਿੱਚ ਨਸ਼ਾ ਲੁਕੋ ਕੇ ਮੁਲਾਕਾਤਾਂ ਕਰਨ ਜਿਹੜੇ ਜੀ ਉਹ ਜਾ ਰਹੀ ਹੈ। ਇਹ ਵੱਖੋ ਵੱਖਰੀ ਜਿਹੜੀ ਜਾਣਕਾਰੀ ਵੱਖ-ਵੱਖ ਜੇਲ੍ਹਾਂ ਤੋਂ ਜਿਹੜੀ ਹੈ ਜੀ ਉਹ ਆਈ ਹੈ। ਮਾਡਲ ਜੇਲ੍ਹ ਜਲੰਧਰ ਦੇ ਵਿੱਚ ਇੱਕ ਮੁਲਾਕਾਤ ਕਰਨ ਆਈ ਸੀ ਆਪਣੀ ਜਿਹੜੀ ਲੜਕੀ ਆਪਣੇ ਭਰਾ ਦੀ। ਜਦੋਂ ਉਹਦੀ ਤਲਾਸ਼ੀ ਲਈ ਗਈ ਤਾਂ ਉਹਦੇ ਗੁੱਤ ਦੇ ਵਿੱਚੋਂ 2 ਮੋਮੀ ਲਿਫਾਫੇ ਜਿਹੜੇ ਉਹ ਮਿਲੇ। ਇੱਕ ਦੇ ਵਿੱਚ 1 ਗ੍ਰਾਮ ਹੈਰੋਇਨ ਸੀ। ਜਿਹੜੀ ਇੱਕ ਮਹਿਲਾ ਜਿਹੜੀ ਸੀਗੀ ਜੀ ਮਾਨਸੇ ਜੇਲ੍ਹ ਦੇ ਵਿੱਚ ਆਪਣੇ ਭਰਾ ਨੂੰ ਮੁਲਾਕਾਤ ਕਰਨਾ ਸੀ ਤੇ ਉਹਦੇ ਕੋਲੋਂ 15 ਗ੍ਰਾਮ ਜਿਹੜਾ ਸੁਲਫਾ ਬਰਾਮਦ ਜਿਹੜਾ ਕੀਤਾ ਗਿਆ। ਹੁਸ਼ਿਆਰਪੁਰ ਦੀ ਜੇਲ੍ਹ ਦੇ ਵਿੱਚ ਇੱਕ ਬੰਦਾ ਜਦੋਂ ਆਪਣੀ ਪਤਨੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਆਇਆ ਤੇ ਉਹਦੇ ਕੋਲੇ ਜੂਸ ਦਾ ਡੱਬਾ ਸੀਗਾ ਜੀ। ਤਲਾਸ਼ੀ ਦੇ ਦੌਰਾਨ ਜੂਸ ਦੇ ਡੱਬੇ ਦੇ ਵਿੱਚੋਂ ਦੇ ਵਿੱਚ ਪੈਕ ਕੀਤਾ ਹੋਇਆ ਨਸ਼ੀਲਾ ਪਦਾਰਥ ਜਿਹੜਾ ਸੀਗਾ ਜੀ ਉਹ ਬਰਾਮਦ ਕੀਤਾ ਗਿਆ। ਉਹਦੇ ਵਿੱਚ ਬੰਨ ਕੇ ਉਹਨੂੰ ਜਿਹੜਾ ਗੁਬਾਰਾ ਸੀਗਾ ਤੇ ਉਹਦੇ ਵਿੱਚ ਜੂਸ ਦੇ ਵਿੱਚ ਜਿਹੜਾ ਉਹ ਪਾਇਆ ਹੋਇਆ ਸੀਗਾ ਜੀ। ਲੁਧਿਆਣੇ ਦੇ ਵਿੱਚ ਆਪਣੇ ਪੁੱਤ ਦੀ ਮੁਲਾਕਾਤ ਕਰਨ ਆਈ ਜਿਹੜੀ ਇੱਕ ਔਰਤ ਸੀਗੀ, ਉਹਦੇ ਕੋਲੋਂ ਸ਼ਿਮਲਾ ਮਿਰਚਾਂ ਦੇ ਵਿੱਚ ਲੁਕੋਈਆਂ ਹੋਈਆਂ 10 ਨਸ਼ੀਲੀਆਂ ਗੋਲੀਆਂ ਜਿਹੜੀਆਂ ਸੀਗੀਆਂ ਉਹ ਬਰਾਮਦ ਹੋਈਆਂ ਜੀ। ਮਾਡਲ ਜੇਲ੍ਹ ਜਲੰਧਰ ਦੇ ਵਿੱਚ ਇੱਕ ਔਰਤ ਜਿਹੜੀ ਸੀ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਨ ਆਈ ਤਾਂ ਉਹਦਾ ਜਿਹੜਾ ਸਲਵਾਰ ਦਾ ਪਹੁੰਚਾ ਸੀਗਾ ਜੀ ਉਹਦੇ ਵਿੱਚੋਂ 7 ਗ੍ਰਾਮ ਹੈਰੋਇਨ ਜਿਹੜੀ ਸੀ ਉਹ ਬਰਾਮਦ ਹੋਈ। ਔਰ ਹੁਸ਼ਿਆਰਪੁਰ ਦੇ ਵਿੱਚ ਇੱਕ ਹਵਾਲਾਤੀ ਜਿਹੜਾ ਸੀਗਾ ਜੋ ਉਹਦੀ ਪਤਨੀ ਉਹਦੇ ਨਾਲ ਮੁਲਾਕਾਤ ਕਰਨ ਆਈ ਤਾਂ ਉਹਦੇ ਤਲਾਸ਼ੀ ਦੇ ਦੌਰਾਨ ਜੀ 5 ਗ੍ਰਾਮ ਨਸ਼ੀਲਾ ਪਾਊਡਰ ਜਿਹੜਾ ਜੀ ਉਹ ਬਰਾਮਦ ਹੋਇਆ। ਸੋ ਇਹ ਸਮੈਕ ਹੈਰੋਇਨ ਜਾਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਜੀ ਉਹ ਮਿਲ ਰਹੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਇਹ ਉਹਨਾਂ ਦੇ ਖਾਣ ਦੇ ਵਾਸਤੇ ਵੀ ਤੇ ਦੂਸਰਾ ਜਿਹੜਾ ਜੀ ਅੰਦਰ ਵੇਚਣ ਦੇ ਵਾਸਤੇ ਖਾਸ ਤੌਰ ਦੇ ਉੱਤੇ ਜਿਹੜਾ ਜੀ ਉਹ ਪਹੁੰਚਾਇਆ ਜਾ ਰਿਹਾ। ਨਸ਼ਾ ਜਿਹੜਾ ਜੀ ਉਹ ਬੜਾ ਮਹਿੰਗਾ ਅੰਦਰ ਜੇਲ੍ਹਾਂ ਦੇ ਵਿੱਚ ਮਿਲਦਾ। ਆਪਾਂ ਅਕਸਰ ਜਿਹੜੀ ਗੱਲ ਕੀਤੀ ਹੈ ਕਿ ਇੱਕ ਜਿਹੜੇ ਸਮਗਲਰ ਨੇ ਵੱਡੀ ਸਲਤਨਤ ਜਿਹੜੀ ਹੈ ਜੀ ਉਹ ਜੇਲ੍ਹਾਂ ਦੇ ਅੰਦਰ ਚਲਾਉਂਦੇ ਨੇ ਨਸ਼ੇ ਦੀ। ਜਿੰਨਾ ਨਸ਼ਾ ਬਾਹਰ ਅਵੇਲੇਬਲ ਹੈ ਉਨਾ ਹੀ ਨਸ਼ਾ ਜਿਹੜਾ ਜੇਲ੍ਹਾਂ ਦੇ ਵਿੱਚ ਵੀ ਅਵੇਲੇਬਲ ਹੈ। ਹਾਂ, ਜੇਲ੍ਹਾਂ ਦੇ ਵਿੱਚ ਜਿਹੜਾ ਜੀ ਨਿਰਸੰਦੇਹ ਜਿਹੜੇ ਮੁਲਾਜ਼ਮ ਨੇ ਜੀ ਉਹਨਾਂ ਦੀ ਬੜੀ ਭੁਗਤ ਦੇ ਨਾਲ ਹੀ ਚੱਲਦਾ। ਔਰ ਇਹ ਕਿਹਾ ਜਾਂਦਾ ਕਿ ਵੱਡੇ ਲੋਕ ਜਿਹੜੇ ਨੇ ਜੀ ਉਹਨਾਂ ਦਾ ਹੱਥ ਇਹਦੇ ਪਿੱਛੇ ਹੈ, ਜਿਹੜੇ ਲੱਖਾਂ ਰੁਪਈਆ ਜਿਹੜਾ ਜੀ ਰੋਜ਼ ਦਾ ਕਮਾਉਂਦੇ ਨੇ ਜੇਲ੍ਹਾਂ ਤੋਂ, ਜੇਲ੍ਹਾਂ ਦੇ ਅੰਦਰ ਨਸ਼ਾ ਪਹੁੰਚਾ ਕੇ। ਜੀ ਬਿਲਕੁਲ ਜੀ, ਬੜੀ ਵੱਡੀ ਇੱਕ ਸਮੱਸਿਆ ਆ ਨਾ। ਬਾਹਰ ਜਿੱਥੇ ਪੁਲਿਸ ਨਹੀਂ ਆ ਉੱਥੇ ਵੀ ਜਿਹੜੇ ਕਰੀ ਜਾਂਦੇ ਤੇ ਪੁਲਿਸ ਦੇ ਨੱਕ ਦੇ ਹੇਠਾਂ ਵੀ ਇਹੀ ਕੰਮ ਜਿਹੜਾ ਚੱਲ ਰਿਹਾ ਆ। ਧੂਰੀ ਦੀ ਇਲੈਕਸ਼ਨ ਜਿਹੜੀ ਆ ਜੀ ਬਹੁਤ ਨਜ਼ਦੀਕ ਆ। ਜਿਹੜੀਆਂ ਕਈ ਧਿਰਾਂ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਇਹ ਕਹਿਤਾ ਵੀ ਉਹ ਨਹੀਂ ਲੜਨਗੇ, ਬਾਕੀ ਧਿਰਾਂ ਵੱਲੋਂ ਅਜੇ ਬਹੁਤੀ ਜਿਹੜੀ ਖਾਮੋਸ਼ੀ ਹੀ ਆ। ਅਜੇ ਦੇਖੋ ਅੱਜ ਜਿਹੜੀ ਹੈ ਜੀ ਜਦੋਂ ਗੱਲ ਕਰ ਰਹੇ ਹਾਂ 16 ਤਰੀਕ ਹੋ ਗਈ ਆ। ਕੱਲ ਤੋਂ ਜਿਹੜਾ ਜੀ ਨੋਮੀਨੇਸ਼ਨ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਣਗੀਆਂ। ਅਜੇ ਜਿਹੜਾ ਜੀ ਕਿਸੇ ਧਿਰ ਦੇ ਵੱਲੋਂ ਆਪਣੇ ਪੱਤੇ ਜਿਹੜੇ ਨੇ ਉਹ ਨਹੀਂ ਖੋਲ੍ਹੇ ਜਾ ਰਹੇ ਕਿ ਕੌਣ ਉੱਥੇ ਉਮੀਦਵਾਰ ਜਿਹੜਾ ਜੀ ਉਹ ਹੋ ਸਕਦਾ ਹੈ। ਅਕਾਲੀ ਦਲ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਇਸ ਵੇਲੇ ਇੱਕ ਅਨਾਰ ਜਿਹੜਾ ਜੀ ਉਹ ਕਈ ਬਿਮਾਰ ਦੱਸੇ ਜਾਂਦੇ ਨੇ। ਇਹ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਨੇ ਉਹ ਆਪਣੀ ਨੂੰਹ ਦੇ ਵਾਸਤੇ ਇਹ ਸੀਟ ਜਿਹੜੀ ਆ ਉਹ ਮੰਗ ਰਹੇ ਨੇ, ਕਿਉਂਕਿ ਉਹ ਸਮਝਦੇ ਨੇ ਕਿ ਇਸ ਵਾਰੀ ਜਿਹੜੀ ਆ ਜੀ ਉੱਥੋਂ ਚੋਣ ਜਿੱਤ ਕੇ ਉਹਦਾ ਜਿਹੜਾ ਬੇਟਾ ਉਹਨਾਂ ਦਾ ਪਰਮਿੰਦਰ ਢੀਂਡਸਾ ਉਹਦਾ ਸਥਾਨ ਜਿਹੜਾ ਜੀ ਸੁਨਾਮ ਤੋਂ ਬਦਲ ਕੇ ਧੂਰੀ ਕੀਤਾ ਜਾਵੇ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ। ਇਸ ਕਰਕੇ ਉਹ ਜਿੱਤ ਰਹੇ ਨੇ। ਜਾਂ ਦੂਸਰਾ ਇਹ ਕਿਹਾ ਜਾ ਰਿਹਾ ਕਿ ਉਹ ਪ੍ਰੈਸ਼ਰ ਪਾ ਕੇ ਆਪਣੀ ਨੂੰਹ ਦੇ ਵਾਸਤੇ ਕੋਈ ਚੇਅਰਮੈਨੀ ਜਿਹੜੀ ਆ ਜੀ ਉਹ ਭਾਲ ਰਹੇ ਨੇ ਕਿ ਜੇ ਨਹੀਂ ਟਿਕਟ ਦੇਣੀ ਤਾਂ ਚੇਅਰਮੈਨੀ ਜਿਹੜੀ ਆ ਜੀ ਉਹ ਦੇ ਦਿੱਤੀ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਰਾਜ ਸਭਾ ਦੇ ਵਿੱਚ ਅੱਗੋਂ ਜਿਹੜਾ ਜੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਨਹੀਂ ਭੇਜਿਆ ਜਾਊਗਾ। ਉਹ ਅਕਾਲੀ ਦਲ ਦੇ ਉੱਤੇ ਇਹ ਵੀ ਦਬਾਅ ਜਿਹੜਾ ਜੀ ਉਹ ਬਣਾਉਣਾ ਚਾਹੁੰਦੇ ਨੇ ਕਿ ਜੇ ਹੋਰ ਕੁਝ ਨਹੀਂ ਤਾਂ ਕਮ ਸੇ ਕਮ ਮੇਰੀ ਜਿਹੜੀ ਰਾਜ ਸਭਾ ਵਾਲੀ ਹੈ ਉਹ ਤਾਂ ਪੱਕੀ ਰੱਖੋ। ਜਿਹੜੀ ਕਾਂਗਰਸ ਹੈ ਜੀ ਉਹਦੇ ਅੰਦਰ ਕੀ ਚੱਲ ਰਿਹਾ ਜੀ ਇਹ ਕੁਝ ਨਹੀਂ ਪਤਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਹੈ ਜੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲਾ ਮੁੱਦਾ ਜਿਹੜਾ ਜੀ ਉਹ ਅਜੇ ਉਸੇ ਤਰੀਕੇ ਨਾਲ ਚੱਲੀ ਜਾ ਰਿਹਾ। ਇਸੇ ਕਰਕੇ ਕਾਂਗਰਸ ਦੀ ਸਰਗਰਮੀ ਵੀ ਨਜ਼ਰ ਨਹੀਂ ਆਉਂਦੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਅਨੁਸਾਰ ਤਾਂ CUP ਸੱਪ ਹੀ ਰਹੂਗਾ ਜਿੰਨੀ ਦੇਰ ਤੱਕ ਉਹਨਾਂ ਨੂੰ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਬਣਾਇਆ ਜਾਂਦਾ। ਤੀਜੀ ਧਿਰ ਜਿਹੜੀ ਹੈ ਜੀ ਆਮ ਆਦਮੀ ਪਾਰਟੀ, ਉਹਦੇ ਵੱਲੋਂ ਇਹ ਕਹਿ ਦਿੱਤਾ ਗਿਆ ਜੀ ਕਿ ਉਹਨੇ ਚੋਣ ਇਹ ਜਿਹੜੀ ਆ ਨਹੀਂ ਲੜਨੀ। ਭਗਵੰਤ ਮਾਨ ਹੋਰਾਂ ਨੇ ਵੀ ਕੱਲ ਜਿਹੜਾ ਜੀ ਕਿਹਾ, ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਵੀ ਇਹ ਗੱਲ ਜਿਹੜੀ ਆ ਕਹੀ ਆ ਕਿ ਪਾਰਟੀ ਦਾ ਇਹ ਫੈਸਲਾ ਜੀ ਕਿ ਜਿੱਥੇ ਅਜੇ ਤੱਕ ਢਾਂਚਾ ਨਹੀਂ ਬਣਿਆ ਉੱਥੇ ਜਿਹੜੇ ਬਿਨਾਂ ਢਾਂਚੇ ਤੋਂ ਚੋਣ ਜਿਹੜੀ ਆ ਉਹ ਨਹੀਂ ਲੜਨੀ। 2017 ਦੀ ਜਿਹੜੀ ਤਿਆਰੀ ਆ ਉਹਨਾਂ ਨੇ ਕਿਹਾ ਕਿ ਅਸੀਂ ਕਰਨੀ ਆ। ਉਧਰ ਮਨਪ੍ਰੀਤ ਬਾਦਲ ਜਿਹੜਾ ਜੀ ਉਹਦੀ ਥੋੜੀ ਜਿਹੀ ਸਰਗਰਮੀ ਨਜ਼ਰ ਆਉਂਦੀ ਹੈ। ਇਹ ਕਿਹਾ ਜਾ ਰਿਹਾ ਕਿ ਉਹ ਦੁਬਾਰਾ ਫਿਰ ਅੱਕੀ ਪਲਾਹੀ ਹੱਥ ਜਿਹੜੇ ਆ ਜੀ ਉਹ ਮਾਰ ਰਿਹਾ ਕਿ ਜਿਹੜਾ ਸਾਂਝਾ ਮੋਰਚਾ ਉਹਨੂੰ ਫੇਰ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਸਾਹਮਣੇ ਲਿਆਂਦਾ ਜਾਵੇ। ਤੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਕਿਤੇ ਨਾ ਕਿਤੇ ਇਹ ਵੀ ਗੱਲਬਾਤ ਚੱਲ ਰਹੀ ਹੈ ਕਿ ਗਗਨਦੀਪ ਬਰਨਾਲਾ ਜਿਹੜਾ ਸੁਰਜੀਤ ਸਿੰਘ ਬਰਨਾਲਾ ਦਾ ਮੁੰਡਾ ਜੇ ਉਹ ਸਾਂਝੇ ਮੋਰਚੇ ਦੇ ਵੱਲੋਂ ਆਉਂਦਾ ਤੇ ਕਾਂਗਰਸ ਜਿਹੜੀ ਹੈ ਜੀ ਇੱਥੇ
ਬਠਿੰਡੇ ਵਾਲਾ ਕੰਮ ਜਿਹੜਾ ਜੀ ਉਹ ਕਰ ਸਕਦੀ ਹੈ, ਭਾਵ ਕਿ ਉਹਨੂੰ ਇਹ ਹਮਾਇਤ ਜਿਹੜੀ ਹੈ ਜੀ ਉਹ ਦੇ ਸਕਦੀ ਹੈ। ਸੋ ਅਗਲੇ 2-3 ਦਿਨ ਜਿਹੜੇ ਨੇ ਉਹ ਵਾਹਵਾ ਸਰਗਰਮੀ ਵਾਲੇ ਰਹਿਣਗੇ ਜੀ। ਦੇਖਦੇ ਹਾਂ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਕੀ ਕਰਦੀਆਂ ਨੇ। ਇਹਦੇ ਵਿੱਚ ਜਿਹੜੀ ਇੱਕ ਚੁੱਪ ਗੜੁੱਪ ਧਿਰ ਬੈਠੀ ਆ ਉਹ ਭਾਰਤੀ ਜਨਤਾ ਪਾਰਟੀ ਵਾਲੀ ਵੀ ਆ। ਹਾਲਾਂਕਿ ਧੂਰੀ ਵਿਧਾਨ ਸਭਾ ਦੇ ਵਿੱਚ ਉਹਦੇ ਕੋਈ ਬਹੁਤਾ ਵੱਡਾ ਤਾਂ ਰੋਲ ਹੈ ਨਹੀਂਗਾ, ਉੱਥੇ ਬਹੁਤਾ ਕੋਈ ਵੱਡਾ ਵੋਟ ਬੈਂਕ ਨਹੀਂਗਾ, ਪਰ ਬੀਜੇਪੀ ਇਹਨੂੰ ਇਸ ਤਰੀਕੇ ਨਾਲ ਜ਼ਰੂਰ ਦੇਖੂਗੀ ਕਿਉਂਕਿ 59 ਜਿਹੜੇ ਉਹ ਮੈਂਬਰ ਨੇ ਹੋ ਜਾਣੇ ਨੇ। ਜੇ ਅਕਾਲੀ ਦਲ ਇਹ ਸੀਟ ਕੱਢ ਜਾਂਦਾ ਉਹਨੇ ਕੱਢ ਹੀ ਜਾਣੀ ਆ, ਗੁੰਡਾਗਰਦੀ ਦੇ ਨਾਲ ਉਹਨੇ ਲੁੱਟਣੀ ਆ, ਜਿੱਤਣੀ ਤਾਂ ਹੈ ਨਹੀਂ, ਤੇ ਉਹਦੀਆਂ ਫਿਰ ਉਹਨੂੰ ਬੀਜੇਪੀ ਦੀਆਂ ਫੌੜੀਆਂ ਦੀ ਜ਼ਰੂਰਤ ਨਹੀਂ ਪਊਗੀ। ਜੀ 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 ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਮੀਂਹ ਹਨੇਰੀ ਕਰਕੇ ਜਿਹੜਾ ਜੀ ਖਾਸੀ ਜਿਹੜੀ ਹੈ ਜੀ ਦਿੱਕਤਾਂ ਆ ਰਹੀਆਂ। ਕੱਲ ਫੇਰ ਜੀ ਬਹੁਤ ਮੀਂਹ ਤੇ ਹਨੇਰੀ ਜਿਹੜੀ ਹੈ ਜੀ ਉਹ ਪੰਜਾਬ ਦੇ ਵਿੱਚ ਆਈ ਹੈ। ਗੜੇਮਾਰੀ ਦੀਆਂ ਖਬਰਾਂ ਵੀ ਕੁਝ ਮਿਲ ਰਹੀਆਂ ਨੇ। ਫਿਰੋਜ਼ਪੁਰ, ਫਰੀਦਕੋਟ, ਮਾਨਸਾ, ਸੰਗਰੂਰ, ਪਟਿਆਲਾ, ਇੱਧਰ ਸਾਰੇ ਜੀ ਬਹੁਤ ਭਾਰੀ ਮੀਂਹ ਪਿਆ ਔਰ ਭਾਰੀ ਮੀਂਹ ਦੇ ਨਾਲ ਤੇਜ਼ ਹਵਾ ਜਿਹੜੀ ਹੈ ਜੀ ਉਹ ਵਗੀ ਹੈ। ਉਹਨੇ ਇਸ ਵੇਲੇ ਨਿਸਰ ਚੁੱਕੀ ਜਿਹੜੀ ਕਣਕ ਆ ਜੀ ਉਹਨੂੰ ਲੰਮਿਆਂ ਪਾਇਆ ਔਰ ਲੰਮੇ ਪੈਣ ਦੇ ਨਾਲ ਕੁੰਗੀ ਦਾ ਖਤਰਾ ਜਿਹੜਾ ਜੀ ਉਹ ਵੱਧ ਜਾਂਦਾ, ਝਾੜ ਜਿਹੜਾ ਉਹ ਕਣਕ ਦਾ ਘਟ ਜਾਂਦਾ, ਤੋ ਜਿਹੜਾ ਦਾਣਾ ਇਸ ਵੇਲੇ ਉਹ ਗਰੋ ਕਰ ਰਿਹਾ, ਮੋਟਾ ਜਿਹੜਾ ਜੀ ਉਹ ਹੋ ਰਿਹਾ ਤੇ ਕਣਕ ਜਿਹੜੀ ਉਹ ਭਾਰੀ ਹੋ ਜਾਂਦੀ ਹੈ। ਲੰਮੀ ਪੈਣ ਦੇ ਨਾਲ ਜਿਹੜੀ ਕੰਬਾਈਨਾਂ ਨੇ ਕਿਉਂਕਿ ਮੈਕਸੀਮਮ ਕਟਾਈ ਹੁੰਦੀ ਹੈ ਉਹਨੂੰ ਵੱਢਣ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਵੱਡੀ ਮੁਸ਼ਕਲ ਜਿਹੜੀ ਆ ਉਹ ਆਊਗੀ। ਨੇਚਰ ਹੈ, ਨੇਚਰ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਕਿਸੇ ਦਾ ਨਹੀਂ ਹੈਗਾ। ਤੋ ਇਸ ਵੇਲੇ ਜਿਹੜਾ ਜੀ ਪੰਜਾਬ ਦੇ ਵਿੱਚ ਇਸ ਮੀਂਹ ਨੇ ਕਿਸਾਨ ਜਿਹੜੇ ਨੇ ਜੀ ਉਹਨਾਂ ਨੂੰ ਵੱਡੇ ਫਿਕਰ ਦੇ ਵਿੱਚ ਪਾਇਆ ਕਿਉਂਕਿ ਔਖੇ ਹੋ ਕੇ ਜਿਹੜੀ ਪਾਲੀ ਉਹਨਾਂ ਦੀ ਫਸਲ ਜਦੋਂ ਪੱਕਣ ਦੇ ਉੱਤੇ ਆ ਰਹੀ ਹੈ ਤੇ ਇਹ ਜਿਹੜਾ ਮੀਂਹ ਹੈ ਜੀ ਉਹਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ। ਮੌਸਮ ਵਿਭਾਗ ਕਹਿੰਦਾ ਕਿ ਅਜੇ 1 ਦਿਨ ਹੋਰ ਜਿਹੜਾ ਜੀ ਇਹ ਮੀਂਹ ਇਸੇ ਤਰੀਕੇ ਦੇ ਨਾਲ ਜਿਹੜਾ ਪਊਗਾ। ਅਕਸਰ ਜਿਹੜੀ ਤਕਰੀਬਨ 5 ਤੋਂ 7 ਅਪ੍ਰੈਲ ਦੇ ਦੌਰਾਨ ਜਿਹੜੀ ਕਣਕ ਆ ਜੀ ਉਹਦੀ ਵਾਢੀ ਸ਼ੁਰੂ ਹੋ ਜਾਂਦੀ ਹੈ, ਪਰ ਜਿਹੜਾ ਮਾਰਚ ਦੇ ਮਹੀਨੇ ਦੇ ਵਿੱਚ ਮੀਂਹ ਪਏ ਨੇ ਇਸ ਵਾਰੀ ਉਹਦੇ ਨਾਲ ਵਾਢੀ ਜਿਹੜੀ ਆ ਜੀ ਉਹ ਪਛੜੂਗੀ ਔਰ ਘੱਟੋ ਘੱਟ ਇਹ ਕਿਹਾ ਜਾ ਰਿਹਾ ਜੀ ਕਿ 15 ਅਪ੍ਰੈਲ ਤੋਂ ਪਹਿਲਾਂ ਲੱਗਦਾ ਨਹੀਂ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਆ ਜੀ ਉਹ ਕਣਕ ਪੱਕੂਗੀ ਤੇ ਇਹਦੀ ਵਾਢੀ ਸ਼ੁਰੂ ਹੋਊਗੀ। ਜੀ 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 ਬਿਲਕੁਲ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ, ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਗਿਰਜਾ ਘਰਾਂ ਦੇ ਉੱਤੇ ਜਿਹੜਾ ਅੱਤਵਾਦੀ ਹਮਲਾ ਹੋਇਆ, 14 ਜਣਿਆਂ ਦੀ ਮੌਤ ਹੋਈ, ਉੱਥੇ ਵੀ ਜਿਹੜੇ ਹਾਲਾਤ ਆ ਕੋਈ ਕਾਬੂ 'ਚ ਨਹੀਂ ਆ ਰਹੇ। ਕਦੀ ਪਾਕਿਸਤਾਨ ਦੇ ਵਿੱਚ ਤਾਂ ਜਿਹੜੇ ਨੇ ਜੀ ਇਸ ਵੇਲੇ ਜਿਹੜੇ ਉੱਥੋਂ ਦੇ ਆਮ ਲੋਕ ਨੇ ਉਹਨਾਂ ਵਿਚਾਰਿਆਂ ਦਾ ਜਿਹੜਾ ਜੀ ਮੰਦਾ ਹਾਲ ਹੈ। ਜਿਹੜੀਆਂ ਉੱਥੋਂ ਦੇ ਹਾਕਮ ਧਿਰਾਂ ਨੇ ਜੀ ਉਹਨਾਂ ਦੇ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਜਿਹੜੀਆਂ ਨੇ ਉਹ ਹੁਣ ਉਹਨਾਂ ਨੂੰ ਭੁਗਤਣੀਆਂ ਪੈ ਰਹੀਆਂ ਨੇ। ਉਹਦੇ ਵਿੱਚ ਮਰ ਆਮ ਲੋਕ ਰਹੇ ਨੇ ਜੀ। ਰੋਜ਼ ਕਿਤੇ ਨਾ ਕਿਤੇ ਜਿਹੜੇ ਧਮਾਕੇ ਨੇ ਉਹ ਹੁੰਦੇ ਨੇ ਔਰ ਇਹ 2 ਗਿਰਜਾ ਘਰਾਂ ਦੇ ਵਿੱਚ ਧਮਾਕੇ ਹੋਏ ਨੇ। ਹੁਣ ਤੱਕ ਜਿਹੜੀਆਂ 15 ਦੇ ਡੈਥ ਹੋਣ ਦੀ ਜਿਹੜੀ ਖਬਰ ਆ ਰਹੀਆਂ ਨੇ ਔਰ 80 ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਭੀੜ ਨੇ ਜਿਹੜੇ 2 ਸ਼ੱਕੀ ਵਿਅਕਤੀ ਸੀਗੇ ਉਹ ਜਿਉਂਦੇ ਹੀ ਸਾੜ ਦਿੱਤੇ ਆ ਜੀ। ਤਾਲਿਬਾਨ ਨੇ ਜਿਹੜੀ ਹੈ ਜੀ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਜਿਹੜੀ ਤਹਿਰੀਕੇ ਤਾਲਿਬਾਨ ਹੈ ਔਰ ਇਹਦੇ ਵੱਖਰਾ ਧੜਾ ਜੀ ਇੱਕ ਜਮਾਤੁਲ ਅਹਿਰਾਰ, ਇਹਨਾਂ ਨੇ ਇਹਨਾਂ ਹਮਲਿਆਂ ਦੀ ਜਿਹੜੀ ਹੈ ਜੀ ਉਹ ਜ਼ਿੰਮੇਵਾਰੀ ਕਬੂਲੀ ਹੈ। ਇਹ ਧਨੀ ਲਾਹੌਰ ਦੇ ਯੋਹਾਨਾਬਾਦ ਇਲਾਕੇ ਦੇ ਵਿੱਚ ਪੈਂਦੀਆਂ ਰੋਮਨ ਕੈਥੋਲਿਕ ਚਰਚ ਤੇ ਕ੍ਰਾਈਸਟ ਚਰਚ ਦੇ ਦਰਵਾਜ਼ਿਆਂ ਤੇ ਆਪਣੇ ਆਪ ਨੂੰ ਜਿਹੜਾ ਜੀ ਉਹ ਉਡਾ ਲਿਆ ਇਹਨਾਂ ਨੇ ਜਾ ਕੇ ਤੇ ਮਨੁੱਖੀ ਬੰਬ ਸਾਧੀ ਔਰ ਜਿਹੜੇ ਸ਼ਰਧਾਲੂ ਸੀ ਉੱਥੇ ਉਹਨਾਂ ਦੇ ਵਿੱਚ ਵੱਡੀ ਹਫੜਾ ਦਫੜੀ ਜਿਹੜੀ ਜੀ ਉਹ ਮਚੀ ਔਰ ਹਫੜਾ ਦਫੜੀ ਦੇ ਵਿੱਚ ਵੀ ਕੁਝ ਲੋਕ ਤਾਂ ਧਮਾਕਿਆਂ 'ਚ ਮਾਰੇ ਗਏ ਜੀ, ਕੁਝ ਮਿੱਧ ਕੇ ਵੀ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ। ਜੀ 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 ਤੇ ਇਹੀ ਉਮੀਦ ਕਰਦੇ ਹਾਂ ਜੀ ਉੱਥੇ ਵੀ ਹਾਲਾਤ ਜਿਹੜੇ ਆ ਜੀ ਕੁਛ ਸੁਧਰਨ ਤੇ ਇੱਧਰਲੇ ਪਾਸੇ ਪੰਜਾਬ 'ਚ ਵੀ ਜਿਹੜੇ ਕੁਛ ਹਾਲਾਤ ਸੁਧਰਨ। ਤੇ ਇਹ ਸੀਗੀਆਂ ਸਰੋਤਿਆਂ ਸਾਡੇ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਪਿੱਛੇ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਬੰਨੂ ਜੀ ਜਾਣ ਤੋਂ ਪਹਿਲਾਂ ਅੱਜ ਨਾਮ ਕਿਤੇ ਯੂਨੀਅਨ ਕਿਸਾਨਾਂ ਦੀ ਕੱਲ ਬੈਠੀ ਕਹਿੰਦੇ ਅੰਨਾ ਨੂੰ ਆ ਜਾ ਪੰਜਾਬ ਬਾਬਾ ਜੀ। ਕਿਤੇ ਯੂਨੀਅਨ ਕਿਸਾਨਾਂ ਦੀ ਕੱਲ ਬੈਠੀ ਕਹਿੰਦੇ ਅੰਨਾ ਨੂੰ ਆ ਪੰਜਾਬ ਬਾਬਾ, ਮੰਦਾ ਹਾਲ ਕਿਸਾਨੀ ਦਾ ਬਹੁਤ ਇੱਧਰ ਰਿਹਾ ਔਕੜ ਦਾ ਨਹੀਂ ਹਿਸਾਬ ਬਾਬਾ ਜੀ। ਆਤਮ ਘਾਤ ਕਿਸਾਨ ਨੇ ਰੋਜ਼ ਕਰਦੇ ਬਣੇ ਹਾਕਮ ਹਨ ਜਿੱਦਾਂ ਨਵਾਬ ਬਾਬਾ, ਰੱਖੀਏ ਜਦੋਂ ਵੀ ਮੰਗ ਸਰਕਾਰ ਮੂਹਰੇ ਮਿਲਿਆ ਕਦੇ ਨਾ ਕੋਈ ਜਵਾਬ ਬਾਬਾ ਜੀ। ਆਗੂ ਮੀਟਿੰਗ ਦੇ ਵਿੱਚ ਸਨ ਉਹ ਆਏ ਜਿਹੜੇ ਬਾਦਲ ਦੀ ਰਾਖਵੀਂ ਧਾਰ ਬਾਬਾ ਜੀ। ਆਗੂ ਮੀਟਿੰਗ ਦੇ ਵਿੱਚ ਸਨ ਉਹ ਆਏ ਜਿਹੜੇ ਬਾਦਲ ਦੀ ਰਾਖਵੀਂ ਧਾੜ ਬਾਬਾ, ਆਖੇ ਇਹਨਾਂ ਦੇ ਬਾਬਾ ਜੇ ਲੱਗਿਆ ਤੂੰ ਇਹਨਾਂ ਦੇਣੀ ਲਹਿਰ ਉਜਾੜ ਬਾਬਾ ਜੀ। ਜੀ 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 ਬਹੁਤ ਬਹੁਤ ਧੰਨਵਾਦ ਬਲਤੇਜ ਬੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਖਬਰਾਂ ਦੇ ਬਾਰੇ ਵਿਸਤਾਰ ਦੇ ਵਿੱਚ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਤੇ ਸਰੋਤਿਓ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ ਹੁੰਦਾ ਆ। ਤੇ ਬਲਤੇਜ ਬੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ 'ਚ ਫਿਰ ਆਪ ਸਭ ਨਾਲ ਮੁਲਾਕਾਤ ਹੋਵੇਗੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।
ਸੋ ਤੁਸੀਂ ਸੁਣੇ ਸੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਦੇ ਵਾਸਤੇ ਖੇਡਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।